ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਧ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 5 ਤਰੀਕ ਆ, ਦਿਨ ਵੀਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਕਾਲ 4159090503। ਟਰੱਕ ਪਾਰਕਿੰਗ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਉੱਤੇ ਉਪਲਬਧ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਇਹਨਾਂ ਨੂੰ ਸ਼ਾਪ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ, 5592663737 559 266 3737। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ ਅੱਜ ਤੋਂ ਕਾਫੀ ਸਾਲ ਪਹਿਲਾਂ ਅਗਸਤ 5 2012 ਨੂੰ ਇੱਕ ਜਿਹੜਾ ਆ ਵਾਈਟ ਸੁਪਰਮਿਸਟ ਜਿਹੜਾ ਸੀ ਉਹ ਓਕ ਕ੍ਰੀਕ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੋਇਆ ਅਤੇ ਉੱਥੇ ਗੋਲੀਆਂ ਚਲਾਤੀਆਂ। 10 ਬੰਦਿਆਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਜਿਹੜਾ ਆ ਟਵਿੱਟਰ ਦੇ ਉੱਤੇ ਜਿਹੜਾ ਆਪਣਾ ਬਿਆਨ ਛੱਡਿਆ ਆ ਵੀ ਇੱਕ ਤਰ੍ਹਾਂ ਦੇ ਨਾਲ ਅਨਸਪੀਕੇਬਲ ਹੇਟ ਜਿਹੜੀ ਸੀ ਇੱਕ ਵਾਈਟ ਸੁਪਰਮਿਸਟ ਵੱਲੋਂ ਕੀਤੀ ਗਈ ਸੀ, ਜਿਸ ਨੇ 10 ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ ਸੀਗੀਆਂ। ਅਤੇ ਇਸੇ ਤਰ੍ਹਾਂ ਜਿਹੜੇ ਵਿਸਕੌਨਸਨ ਦੇ ਗਵਰਨਰ ਹੈਗੇ ਟੋਨੀ ਐਵਰਸ, ਉਹਨਾਂ ਨੇ ਵੀ ਇਹ ਕਿਹਾ ਵੀ 9 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਵਰਸ਼ਿਪਰਸ ਸੀਗੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ। ਇਹ ਬਹੁਤ ਹੀ ਜ਼ਿਆਦਾ ਵਾਇਲੈਂਟ ਐਕਟ ਸੀ, ਹੇਟ ਅਤੇ ਰੇਸਿਜ਼ਮ ਨਾਲ ਪੂਰੇ ਤਰ੍ਹਾਂ ਭਰਿਆ ਹੋਇਆ ਸੀ। ਕਹਿੰਦੇ ਵੀ ਅਸੀਂ ਜਿਹੜੇ 7 ਜਣਿਆਂ ਦੀ ਮੌਤ ਹੋਈ ਸੀ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਆ ਯਾਦ ਕਰਦੇ ਰਹਾਂਗੇ। ਜੀ ਬਿਲਕੁਲ। ਪਰਮਜੀਤ ਕੌਰ ਸੈਣੀ, ਸੀਤਾ ਸਿੰਘ, ਰਣਜੀਤ ਸਿੰਘ, ਪ੍ਰਕਾਸ਼ ਸਿੰਘ, ਸਵੇਗ ਸਿੰਘ ਖੱਟਾ, ਸਤਵੰਤ ਸਿੰਘ ਕਾਲੇਕਾ, ਇਹ 6 ਜਣੇ ਆ ਉਹ ਮੌਕੇ ਦੇ ਉੱਤੇ ਜਿਹੜੇ ਉਸ ਟਾਈਮ ਓਕਰੀ ਗੁਰਦੁਆਰਾ ਸਾਹਿਬ ਵਿਖੇ ਉੱਥੇ ਮਾਰੇ ਗਏ ਸੀ। ਇਹ ਅੱਤਵਾਦੀ ਨੇ ਜਦੋਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬਾਬਾ ਪੰਜਾਬ ਸਿੰਘ ਸੀਗੇ ਉਹ ਮਾਰਚ 2020 ਦੇ ਵਿੱਚ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਗਿਆ ਸੀਗਾ। ਉਸ ਟਾਈਮ ਦੇ ਉੱਤੇ ਲੈਫਟੀਨੈਂਟ ਜਿਹੜੇ ਪੁਲਿਸ ਵਾਲੇ ਬ੍ਰਾਇਨ ਮਰਫੀ, ਉਹ ਪਹਿਲੇ ਜਿਹੜੇ ਫਸਟ ਰਿਸਪੋਂਡਿੰਗ ਆਫਿਸਰਸ ਦੇ ਵਿੱਚੋਂ ਇੱਕ ਸੀਗੇ ਜਿਨ੍ਹਾਂ ਨੇ ਇਸ ਅੱਤਵਾਦੀ ਨੂੰ ਜਿਹੜਾ ਆ ਉਸ ਦੇ ਵਿੱਚ ਢੇਰ ਕਰਨ ਦੇ ਵਿੱਚ ਕਹਿ ਲਓ ਵੀ ਉਸ ਦਾ ਜਵਾਬ ਵੀ ਕਾਰਵਾਈ ਜਿਹੜੀ ਉਹ ਦਿੱਤੀ ਸੀ। ਬਾਅਦ ਦੇ ਵਿੱਚ ਸਿੱਖ ਕੌਮ ਨੇ ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਸਨਮਾਨਿਤ ਵੀ ਜਿਹੜਾ ਉਹ ਕੀਤਾ ਸੀਗਾ। 9 ਸਾਲ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਇਹ ਮੰਦਭਾਗੀ ਜਿਹੜੀ ਆ ਇਹ ਅਤਿਆਚਾਰ ਜਿਹੜਾ ਇਹ ਵਾਪਰਿਆ ਸੀਗਾ, ਅੰਦਰ ਆ ਕੇ ਜਿਹੜਾ ਆ ਇਸ ਵਾਈਟ ਸੁਪਰਮੇਸਿਸਟ ਨੇ ਇਹ ਕੀਤਾ ਆ। ਅਤੇ ਹਾਲ ਦੀ ਘੜੀ ਦੇ ਵਿੱਚ ਵੀ ਹਰਜੋਤ ਸਿੰਘ ਜੀ ਚੀਜ਼ਾਂ ਦੇ ਵਿੱਚ ਬਦਲਾਅ ਜਿਹੜਾ ਉਹ ਆ ਰਿਹਾ ਹੈਗਾ। ਆਪਾਂ 9/11 ਤੋਂ ਬਾਅਦ 'ਚ ਦੇਖਿਆ ਸੀਗਾ ਵੀ ਜਿਹੜੇ ਸੋਢੀ ਸੀਗੇ ਮੈਸਾ ਐਰੀਜ਼ੋਨਾ ਦੇ ਵਿੱਚ, ਉਹਨਾਂ ਨੂੰ ਇੱਕ ਬੋਇੰਗ ਦੇ ਕੰਮ ਕਰਨ ਵਾਲੇ ਨੇ ਜਿਹੜਾ ਉਹ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਆਖਿਆ ਜੀ 9/11 ਦਾ ਬਦਲਾ ਜਿਹੜਾ ਜੀ ਅਸੀਂ ਲੈ ਰਹੇ ਹਾਂ ਕਿਉਂਕਿ ਇਸ ਦੀ ਦਿੱਖ ਜਿਹੜੀ ਮੁਸਲਮਾਨਾਂ ਨੂੰ ਮਿਲਦੀ ਆ ਉਹ ਵੀ ਜਿਹੜਾ ਉਹ ਗਲਤ ਸੀਗਾ। ਅਤੇ 9/11 ਮੈਮੋਰੀਅਲ ਜਿਹੜਾ ਨਿਊਯਾਰਕ ਦੇ ਵਿੱਚ ਬਣਿਆ ਹੈਗਾ ਆ ਉਸ ਦੇ ਵਿੱਚ ਸੋਢੀ ਹੁਣਾਂ ਦਾ ਨਾਮ ਵੀ ਜਿਹੜਾ ਉਹ ਦਿੱਤਾ ਹੋਇਆ ਆ। ਅੱਜ ਦੇ ਮੌਜੂਦਾ ਹਾਲਾਤ ਦੀ ਜੇ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਨੈਸੂ ਕਾਉਂਟੀ ਨਿਊਯਾਰਕ ਦੇ ਵਿੱਚ ਇੱਕ ਜਿਹੜਾ ਗੁਰਦੁਆਰਾ ਆ ਉਹ ਉਸਾਰੀ ਅਧੀਨ ਸੀਗਾ, ਜਿੱਥੇ ਆ ਕੇ ਜਿਹੜੇ ਕੁਛ ਵੈਂਡਲਸ ਆ ਰੇਸਿਸਟ ਆ ਉਹਨਾਂ ਨੇ ਚੀਜ਼ਾਂ ਜਿਹੜੀਆਂ ਉਹ ਲਿਖੀਆਂ, ਜਿਸ ਦੇ ਵਿੱਚ ਟਰੰਪ 2024 ਅਤੇ ਮੇਕ ਅਮੈਰੀਕਾ ਗ੍ਰੇਟ ਅਗੇਨ ਦੇ ਨਾਲ ਉਹਦੇ ਵਿੱਚ ਉਹ ਜਿਸ ਵੀ
ਉਸ ਮੂਰਖ ਨੇ ਲਿਖਿਆ ਆ, ਉਹ ਕਹਿ ਰਿਹਾ ਆ ਵੀ ਇੱਕ ਹੀ ਗੋਡ ਆ ਅਤੇ ਉਹ ਸਿਰਫ ਜਿਹੜਾ ਉਹ ਜੀਜ਼ਸ ਆ, ਅਤੇ ਹੋਰ ਕਈ ਤਰੀਕੇ ਦੀਆਂ ਜਿਹੜੀਆਂ ਉਸਨੇ ਉੱਥੇ ਚੀਜ਼ਾਂ ਲਿਖ ਕੇ ਜਿਹੜਾ ਉਹ ਚਲਾ ਗਿਆ ਹੈਗਾ ਆ। ਸੋ ਇਹ ਮੰਦਭਾਗੀ ਗੱਲ ਆ ਵੀ ਅੱਜ ਦੇ ਦੌਰ ਦੇ ਵਿੱਚ ਜਦ ਇੰਨਾ ਜ਼ਿਆਦਾ ਜਿਹੜਾ ਸਿੱਖਾਂ ਦੇ ਬਾਰੇ ਜਿਹੜਾ ਉਹ ਪ੍ਰਚਾਰ ਵੀ ਹੋ ਰਿਹਾ, ਇਰਰਿਸਪੈਕਟਿਵ ਜਿਹੜਾ ਉਹ ਜਿਹੇ ਸ਼ਦਾਈ ਲੋਕ ਜਿਹੜੇ ਆ ਉਹ ਦੂਜੇ ਧਰਮ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਅੱਗ ਹੇਠ ਜਿਹੜੀ ਉਹ ਰੱਖਦੇ ਆ, ਉਹ ਜਿਹੜੇ ਉਹ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਅਤੇ ਜਿਸ ਤਰੀਕੇ ਦੇ ਨਾਲ ਦੇਖੋ ਉਸ ਦੇ ਵਿੱਚ ਹੁਣ ਅਜਿਹੇ ਹੁਣ ਆਪਣੇ ਸਾਬਕਾ ਰਾਸ਼ਟਰਪਤੀ ਦਾ ਜਿਹੜਾ ਉਹ ਨਾਲ ਵਿੱਚ ਨਾਮ ਆ ਗਿਆ ਆ, ਉਹਨੇ ਉਹ ਵੀ ਚੀਜ਼ ਲਿਖ ਦਿੱਤੀ ਆ। ਕੀ ਜਿਹੜਾ ਉਹ ਚੀਜ਼ ਦਰਸਾ ਰਿਹਾ ਹੈਗਾ, ਬਹੁਤ ਹੀ ਮੰਦਭਾਗੀ ਜਿਹੜੀ ਗੱਲ ਆ ਉੱਥੇ ਨਿਊਯਾਰਕ ਦੇ ਵਿੱਚ ਉਸਾਰੀ ਅਧੀਨ ਗੁਰਦੁਆਰੇ ਦੇ ਨਾਲ ਇਹ ਵਾਪਰੀ ਆ। ਜੀ, ਸੋ ਅੱਜ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਮੁਲਕ ਦੇ ਵਿੱਚ ਸਾਨੂੰ ਹਰ ਇੱਕ ਨੂੰ ਹੇਟ ਅਤੇ ਬਿਗਟਰੀ ਜਿਹੜੀ ਆ ਉਹਦੇ ਅਗੇਂਸਟ ਖੜਨਾ ਚਾਹੀਦਾ ਹੈਗਾ, ਅਤੇ ਇੱਥੇ ਹਰ ਇੱਕ ਬੰਦੇ ਨੂੰ ਆਪਣਾ ਧਰਮ ਜਿਹੜਾ ਆ ਆਜ਼ਾਦੀ ਦੇ ਨਾਲ ਜਿਹੜਾ ਪ੍ਰੈਕਟਿਸ ਕਰਨ ਦੀ ਜਿਹੜੀ ਆ ਉਹਦੇ ਕੋਲ ਆਜ਼ਾਦੀ ਹੈਗੀ ਆ। ਸੋ ਕਿਸੇ ਨੂੰ ਵੀ ਡਰ ਵਾਲੇ ਮਾਹੌਲ 'ਚ ਨਹੀਂ ਰਹਿਣਾ ਚਾਹੀਦਾ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਫਾਇਰ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਵਿੱਚ, ਨਾਰਦਰਨ ਕੈਲੀਫੋਰਨੀਆ ਸਪੈਸ਼ਲੀ, ਫਾਇਰ ਜਿਹੜੀਆਂ ਅੱਗਾਂ ਲੱਗੀਆਂ ਆ ਉਹਨਾਂ ਨੇ ਤਬਾਹੀ ਮਚਾਉਣੀ ਸ਼ੁਰੂ ਕੀਤੀ ਹੋਈ ਹੈਗੀ ਆ। ਗੋਲਡ ਰਸ਼ ਦੇ ਦੌਰਾਨ ਇੱਕ ਜਿਹੜਾ ਟਾਊਨ ਸੀਗਾ ਬਹੁਤ ਪੋਪੂਲਰ ਹੋਇਆ ਸੀ, ਉਹ ਪੂਰੇ ਦਾ ਪੂਰਾ ਜਿਹੜਾ ਟਾਊਨ ਆ ਉਹ ਜਿਹੜਾ ਸੜ ਕੇ ਸਵਾਹ ਹੋ ਗਿਆ ਹੈਗਾ। ਲੋਕਾਂ ਨੂੰ ਘਰਾਂ ਦੇ ਵਿੱਚੋਂ ਜਿਹੜਾ ਆ ਇਵੈਕੂਏਟ ਕੀਤਾ ਗਿਆ ਹੈਗਾ। 150 ਮੀਲ ਵੈਸਟ ਜਿਹੜੀ ਆ ਮੈਕਫਰਲੈਂਡ ਫਾਇਰ, ਇਹ ਬਹੁਤ ਚੱਲ ਰਹੀ ਆ। ਇਸੇ ਤਰ੍ਹਾਂ ਸ਼ਾਸਤਾ ਟ੍ਰਿਨਿਟੀ ਨੈਸ਼ਨਲ ਫੋਰੈਸਟ ਦੇ ਵਿੱਚ ਵੀ ਇੱਕ ਅੱਗ ਜਿਹੜੀ ਲੱਗੀ ਹੋਈ ਹੈਗੀ ਆ। 20,000 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਹੈਗੇ ਆ, ਉਹ ਇਸ ਟਾਈਮ 97 ਦੇ ਕਰੀਬ ਸਭ ਤੋਂ ਜਿਹੜੀਆਂ ਵੱਡੀਆਂ ਅੱਗਾਂ ਆ ਵਾਈਲਡ ਫਾਇਰਸ ਹੈਗੀਆਂ ਆ। ਲਗਭਗ 2919 ਸਕੁਅਰ ਮਾਈਲ ਦਾ ਏਰੀਆ ਬਣਦਾ ਆ। USA ਦੀਆਂ 13 ਸਟੇਟਾਂ ਦੇ ਵਿੱਚ ਇਹ ਫਾਈਟ ਕਰ ਰਹੀਆਂ ਹੈਗੀਆਂ। ਜੀ, ਡਿਕਸੀ ਫਾਇਰ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ 3,22,000 ਏਕੜ ਦੇ ਵਿੱਚ ਫੈਲ ਚੁੱਕੀ ਹੋਈ ਹੈ, ਪਲੂਮਸ ਅਤੇ ਬਿਊਟ ਕਾਊਂਟੀਜ਼ ਦੇ ਵਿੱਚ। ਅਤੇ ਹੁਣ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ 6ਵੀਂ ਸਭ ਤੋਂ ਵੱਡੀ ਜਿਹੜੀ ਅੱਗ ਆ ਉਹ ਲੱਗੀ ਬਣ ਚੁੱਕੀ ਆ। 35% ਕੰਟੇਨਡ ਆ। ਗ੍ਰੀਨਵਿਲ ਨਾਂ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜਾ ਸ਼ਹਿਰ ਸੀਗਾ, ਜਿਸ ਦੇ ਵਿੱਚ 1100 ਲੋਕ ਜਿਹੜੇ ਉਹ ਰਹਿੰਦੇ ਸੀਗੇ। ਪੈਰਾਡਾਈਸ ਵਾਂਗੂ ਇਹ ਵੀ ਜਿਹੜਾ ਆ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਕੀ ਜਿਹੜਾ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਕਿ ਨਹੀਂ, ਇਸ ਦੇ ਬਾਰੇ ਤਾਂ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਪਰ ਜਿਹੜੇ ਉੱਥੇ ਦੇ ਰਹਿਣ ਵਾਲੇ ਲੋਕ ਸੀ ਉਹ ਕਹਿੰਦੇ ਵੀ ਇਹ ਆਸ ਨਹੀਂ ਸੀ ਵੀ ਐਡੀ ਜਲਦੀ ਪੂਰੇ ਦਾ ਪੂਰਾ ਇਹ ਛੋਟਾ ਜਿਹਾ ਟਾਊਨ ਆ ਉਹ ਸੜ ਕੇ ਸਵਾਹ ਹੋ ਜਾਵੇਗਾ। ਸੋ ਇਹ ਬਹੁਤ ਵੱਡਾ ਇੱਕ ਚੈਲੰਜ, ਖਤਰਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਆਪਣੇ ਸਾਹਮਣੇ ਹੀ ਆ। ਭਵਿੱਖ ਦੇ ਵਿੱਚ ਆਪਾਂ ਉਸ ਦੇ ਵਿੱਚੋਂ ਲੰਘ ਰਹੇ ਹਾਂ ਅਤੇ ਭਵਿੱਖ ਵੀ ਕੋਈ ਇਸ ਤੋਂ ਜ਼ਿਆਦਾ ਕੋਈ ਉਜਵਲ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਵੀ ਇਹ ਜਿਹੜੀਆਂ ਵਾਈਲਡ ਫਾਇਰਸ, ਇਹ ਸਾਰਾ ਕੁਛ ਜਿਹੜਾ ਆ ਮਿਲ ਜੁਲ ਕੇ ਵੈਸਟ ਕੋਸਟ ਦੇ ਉੱਤੇ ਤਬਾਹੀ ਦਾ ਮੰਜ਼ਰ ਜਿਹੜਾ ਉਹ ਲਗਾਤਾਰ ਬਣਦਾ ਜਾ ਰਿਹਾ ਆ। ਜੀ ਬਿਲਕੁਲ, ਪੂਰੇ ਦਾ ਪੂਰਾ ਗ੍ਰੀਨਵਿਲ ਟਾਊਨ ਜਿਹੜਾ ਸੜ ਕੇ ਸਵਾਹ ਹੋ ਗਿਆ, ਅਤੇ ਉੱਥੇ ਗੈਸ ਸਟੇਸ਼ਨ, ਹੋਟਲ ਅਤੇ ਇੱਕ ਬਾਰ ਸੀ, ਇਹ ਵੀ ਜਿਹੜੇ ਸੜ ਕੇ ਸਵਾਹ ਹੋ ਗਏ ਹੈਗੇ ਆ। ਜੀ, ਅਤੇ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਸੰਬੰਧਿਤ ਜੇ ਆਪਾਂ ਗੱਲ ਕਰਦੇ ਜਾਈਏ ਵੀ ਵੈਸਟ ਕੋਸਟ ਦੇ ਵਿੱਚ ਕੀ ਹੋ ਰਿਹਾ। ਲੇਕ ਔਰਵਿਲ ਰਾਈਟ ਨਾਓ, ਇਹ ਬ੍ਰੇਕਿੰਗ ਨਿਊਜ਼ ਜਿਹੜੀ ਉਹ ਹੈਗੀ ਆ, ਆਲ ਟਾਈਮ ਲੋ ਲੈਵਲ ਦੇ ਉੱਤੇ ਜਿਹੜੀ ਪਹੁੰਚ ਚੁੱਕੀ। ਪਾਣੀ ਤਕਰੀਬਨ ਉਸ ਦੇ ਵਿੱਚ ਖ਼ਤਮ ਹੋ ਚੁੱਕਾ ਆ, ਅਤੇ ਇਹ ਹਾਈਡਰੋ ਇਲੈਕਟ੍ਰਿਕ ਪਲਾਂਟ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਉਸ ਨੂੰ ਪਾਣੀ ਦੀ ਘਾਟ ਕਰਕੇ ਜਿਹੜਾ ਉਹ ਬੰਦ ਕਰਨਾ ਪੈ ਗਿਆ ਹੈਗਾ ਆ। 10 ਮੀਲ ਲੰਬੇ ਇਸ ਰੈਜ਼ਰਵਾਇਰ ਜਿਹੜਾ ਕਿ ਜ਼ਿਆਦਾਤਰ ਵਿੰਟਰ ਸਟੋਰਮਜ਼, ਬਰਫ਼, ਮੀਂਹ ਦੇ ਨਾਲ ਜਿਹੜਾ ਉਹ ਭਰਦਾ ਸੀ। ਸਭ ਤੋਂ ਟੋਲੈਸਟ ਜਿਹੜਾ ਇਹ ਡੈਮ ਵੀ ਹੈਗਾ ਆ, ਔਰੋਵਿਲ ਡੈਮ। ਅੱਜ ਤੋਂ ਜਿਹੜਾ ਹਰਜੋਤ ਸਿੰਘ ਜੀ 4 ਵਰ੍ਹੇ ਪਹਿਲਾਂ ਉਦੋਂ ਇਹ ਓਵਰਫਿਲ ਹੋਇਆ ਸੀਗਾ, ਇਸ ਦੇ ਟੁੱਟਣ ਦਾ ਖਤਰਾ ਜਿਹੜਾ ਉਹ ਬਣਿਆ ਸੀਗਾ, ਅਤੇ ਅੱਜ ਇਸ ਦੇ ਵਿੱਚ ਪਾਣੀ ਦੀ ਬੂੰਦ ਵੀ ਜਿਹੜੀ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਨਹੀਂ ਬਚੀ ਆ। ਸੋ ਇਹ ਇੱਕ ਬਹੁਤ ਹੀ ਜਿਹੜੀ ਮਾੜੀ ਸਥਿਤੀ ਜਿਹੜੀ ਉਹ ਬਣੀ ਆ। ਸਤੰਬਰ 1977 ਦੇ ਵਿੱਚ ਕਹਿੰਦੇ 24% ਜਿਹੜਾ ਭਰਿਆ ਰਹਿ ਗਿਆ ਸੀਗਾ, ਅਤੇ ਅੱਜ ਕਹਿੰਦੇ ਆ ਵੀ ਇਹ ਉਸ ਤੋਂ ਵੀ ਜਿਹੜਾ ਰਿਕਾਰਡ ਟਾਈਮ ਜਿਹੜਾ ਲੋ ਸੈੱਟ ਹੋਇਆ ਸੀਗਾ ਉਸ ਨੂੰ ਵੀ ਇਸ ਨੇ ਜਿਹੜਾ ਉਹ ਤੋੜ ਦਿੱਤਾ ਹੈਗਾ ਆ।
ਦੂਜੀ ਸਭ ਤੋਂ ਵੱਡੀ ਲਾਰਜੈਸਟ ਸੋਰਸ ਆਫ ਪਾਵਰ ਕੈਲੀਫੋਰਨੀਆ ਦੇ ਲਈ ਹਾਈਡਰੋ ਇਲੈਕਟ੍ਰਿਸਿਟੀ ਆ। ਬਿਜਲੀ ਜਿਹੜੀ ਆ ਪਾਣੀ ਦੇ ਵਹਾਅ ਦੇ ਨਾਲ ਜਿਹੜੀ ਬਣਾਈ ਜਾਂਦੀ ਹੈ ਟਰਬਾਈਨ ਚਲਾ ਕੇ, ਵੀ ਉਹ ਹੈਗੀ ਆ 15% ਕੈਲੀਫੋਰਨੀਆ ਦੀ ਇਲੈਕਟ੍ਰਿਸਿਟੀ ਜਿਹੜੀ ਹਰ ਸਾਲ ਇਸ ਜ਼ਰੀਏ ਜਿਹੜੀ ਉਹ ਬਣਦੀ ਆ। ਸੋ ਪਹਿਲੇ 4 ਮਹੀਨਿਆਂ ਦੇ ਵਿੱਚ ਮੀਂਹ ਬਹੁਤ ਘੱਟ ਪੈਣ ਦੇ ਕਰਕੇ ਇਹ ਹੁਣ ਬਹੁਤ ਬੁਰੇ ਜਿਹੜੇ ਹਾਲਾਤ ਬਣੇ ਨੇ। ਇਹਦਾ ਮਤਲਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਟ੍ਰਿਕ ਗ੍ਰਿਡ ਜਿਹੜੀ ਹੈਗੀ ਆ ਉਸ ਦੇ ਉੱਤੇ ਬਹੁਤ ਜ਼ਿਆਦਾ ਭਾਰ ਪੈਣ ਵਾਲਾ ਆ। ਉਸ ਦੀ क्षमता ਜਿਹੜੀ ਆ ਬਾਕੀ ਹੋਰ ਚੀਜ਼ਾਂ ਦੇ ਨਾਲ ਬਿਜਲੀ ਦੀ ਪੂਰਤੀ ਹੋ ਸਕੇਗੀ ਕਿ ਨਹੀਂ। ਉੱਤੋਂ ਡਾਢੀ ਗਰਮੀ, ਇਹ ਜਿਹੜੀ ਬਿਜਲੀ ਉਤਪਾਦਨ ਜਿਹੜਾ ਉਹ ਘੱਟ ਜਾਣਾ, ਪਾਣੀ ਜਿਹੜਾ ਉਹ ਘੱਟ ਜਾਣਾ, ਇਹ ਬਹੁਤ ਵੱਡੀ ਸਮੱਸਿਆ ਜਿਹੜੀ ਇਸ ਟਾਈਮ ਕੈਲੀਫੋਰਨੀਆ ਦੇ ਸਾਹਮਣੇ ਦਰਪੇਸ਼ ਆ ਪਈ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਇੱਕ ਬੋਸਟਨ ਦੀ ਐਕਟਿੰਗ ਮੇਅਰ ਹੈਗੀ ਆ, ਉਸਨੇ ਇਹ ਕਿਹਾ ਵੀ ਜਿਹੜੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਕਹਿ ਰਹੇ ਆ ਵੀ ਵੈਕਸੀਨ ਪਾਸਪੋਰਟਸ ਹੋਣੇ ਚਾਹੀਦੇ ਆ, ਇਹ ਇੱਕ ਤਰ੍ਹਾਂ ਦੇ ਨਾਲ ਸਲੇਬਰੀ ਫਰੀडम ਪੇਪਰਸ ਹੈਗੇ ਆ। ਮੇਅਰ ਕਿਮ ਜੈਨੀ ਜਿਹੜੀ ਆ ਉਸਨੇ ਆਪਣੇ ਕਮੈਂਟ ਛੱਡੇ ਆ, ਜਿਸ ਟਾਈਮ ਦੇ ਉੱਤੇ ਨਿਊਯਾਰਕ ਸਿਟੀ ਨੇ ਇਹ ਕਿਹਾ ਵੀ ਸਾਨੂੰ ਪ੍ਰੂਫ ਹੋਣਾ ਚਾਹੀਦਾ ਜੇ ਤੁਸੀਂ ਬਿਜ਼ਨੈਸਿਸ ਦੇ ਵਿੱਚ ਰੈਸਟੋਰੈਂਟ ਜਾਂ ਹੋਰ ਕਿਤੇ ਜਾ ਰਹੇ ਆ, ਖਾਣਾ ਖਾਣ ਜਾ ਰਹੇ ਆ ਜਾਂ ਕੁਛ ਲੈਣ ਜਾ ਰਹੇ ਹੈਗੇ ਆ। ਮੇਅਰ ਕਿਮ ਜੈਨੀ ਜਿਹੜੀ ਆ ਡੈਮੋਕ੍ਰੇਟ ਆ, ਹੁਣ ਫੁੱਲ ਟਾਈਮ ਓਪੋਜੀਸ਼ਨ ਦੇ ਲਈ ਉਹ ਰਨ ਕਰਨ ਜਾ ਰਹੀ ਹੈਗੀ ਆ। ਤੇ ਇਹ ਜਿਹੜੇ ਕਮੈਂਟ ਆ ਬੋਸਟਨ ਦੇ ਮੇਅਰ ਵੱਲੋਂ ਆਏ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ। ਇਨਫਰਾਸਟ੍ਰਕਚਰ ਡੀਲ ਆ, CBO ਜਿਹੜਾ ਕੰਗਰੈਸ਼ਨਲ ਬਜਟ ਆਫਿਸ ਆ, ਉਹ ਕਹਿ ਰਿਹਾ ਵੀ ਇੱਕ ਦਹਾਕੇ ਦੇ ਵਿੱਚ ਇਸ ਦੇ ਨਾਲ $256 ਬਿਲੀਅਨ ਜਿਹੜਾ ਡੈਫਿਸਿਟ ਆ ਇਸ ਬਿੱਲ ਦੇ ਕਰਕੇ ਜਿਹੜਾ ਉਹ ਵਧੇਗਾ। ਬਹੁਤ ਸਾਰੇ ਜਿਹੜੇ ਸੈਨੇਟਰਸ ਆ ਹੁਣ ਕਹਿੰਦੇ ਆ ਵੀ ਇਹ ਤਕਰੀਬਨ ਹੁਣ ਪਾਸ ਹੋਣ ਵਾਲੇ ਪਾਸੇ ਨੂੰ ਜਿਹੜਾ ਪਾਸ ਹੋਣ ਵਾਲੇ ਨਹੀਂ, ਵੋਟ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਰਿਹਾ। ਕਹਿੰਦੇ ਵੀ ਹੋ ਸਕਦਾ ਵੀ ਕੱਲ੍ਹ ਨੂੰ ਹੀ ਫਾਈਨਲ ਵੋਟ ਜਿਹੜੇ ਇਹ $550 ਬਿਲੀਅਨ ਦਾ ਇਨਫਰਾਸਟ੍ਰਕਚਰ ਬਿੱਲ, ਜਿਸ ਦੇ ਵਿੱਚ ਕੁੱਲ ਲਾਗਤ $1 ਟ੍ਰਿਲੀਅਨ ਆ ਅਤੇ $550 ਬਿਲੀਅਨ ਦੀ ਨਵੀਂ ਫੰਡਿੰਗ ਜਿਹੜੀ ਇਸ ਦੇ ਵਿੱਚ ਹੈਗੀ ਆ, ਉਸ ਦੇ ਉੱਤੇ ਕਹਿੰਦੇ ਕੱਲ੍ਹ ਵੋਟ ਜਿਹੜੀ ਉਹ ਕਰਵਾਈ ਜਾ ਸਕਦੀ ਹੈਗੀ ਆ। ਸੋ ਇਹ ਹੁਣ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਪ੍ਰੈਜ਼ੀਡੈਂਟ ਬਾਈਡਨ ਵੀ ਚਾਹੁੰਦੇ ਆ ਵੀ ਇਸ ਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਪਾਸ ਕਰਵਾਇਆ ਜਾ ਸਕੇ। ਉੱਧਰ ਕਹਿੰਦੇ ਵੀ ਕੱਲ੍ਹ ਮੈਰਾਥਨ ਸੈਸ਼ਨ ਕੀਤਾ ਗਿਆ ਡੈਮੋਕ੍ਰੇਟਸ ਦਾ ਆਪਸ ਦੇ ਵਿੱਚ, ਜਿਹੜੇ ਵਿੱਚ 50 ਜਿਹੜੇ ਡੈਮੋਕ੍ਰੇਟਸ ਆ ਆਪਣੀ ਰਾਏ ਜਿਹੜੀ ਇਕੱਠੀ ਕਰਨ ਦੀ ਜਿਹੜੀ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜਿਹੜਾ $3.5 ਟ੍ਰਿਲੀਅਨ ਦਾ ਇੱਕ ਹੋਰ ਰੀਕਨਸੀਲੀਏਸ਼ਨ ਦੇ ਹਿਸਾਬ ਦੇ ਨਾਲ ਬਣਾਇਆ ਜਾ ਰਿਹਾ ਬਿੱਲ ਆ ਉਸ ਦੇ ਉੱਤੇ। ਸੋ ਚਾਹੁੰਦੇ ਨੇ ਵੀ 2022 ਦੀਆਂ ਇਲੈਕਸ਼ਨ ਤੋਂ ਪਹਿਲਾਂ ਆਪਣੇ ਜਿਹੜੇ ਮੁੱਖ ਏਜੰਡੇ ਹੈਗੇ ਆ ਉਹਨਾਂ ਨੂੰ ਉਹ ਪਾਸ ਕਰ ਸਕਣ। ਅਗਲੀ ਖਬਰ ਜਿਹੜੀ ਵਾਈਟ ਹਾਊਸ ਨੇ ਅਜੇ ਕਿਹਾ ਵੀ ਪਿਛਲੇ 24 ਘੰਟਿਆਂ ਦੇ ਦੌਰਾਨ 8,64,000 ਲੋਕ ਜਿਹੜੇ ਆ ਵੈਕਸੀਨੇਟਡ ਹੋਏ ਹੈਗੇ ਆ। ਇਹ ਹਾਈਐਸਟ ਨੰਬਰ ਹੈਗਾ ਪਿਛਲੇ ਕੁਛ ਮਹੀਨਿਆਂ ਦੇ ਮੁਕਾਬਲੇ। ਕਾਰਨ ਇਹਦਾ ਇਹੀ ਆ ਵੀ ਕਿਉਂਕਿ ਡੈਲਟਾ ਵੇਰੀਐਂਟ ਆ ਗਿਆ, ਜਿਹਦੇ ਕਰਕੇ ਲੋਕ ਹੁਣ ਘਬਰਾਏ ਵੀ ਹੋਏ ਆ, ਤੇ ਜਿਹੜੇ ਸੋਚਦੇ ਸੀ ਵੀ ਅਸੀਂ ਨਹੀਂ ਵੈਕਸੀਨ ਲਵਾਉਣਾ, ਉਹ ਹੁਣ ਦੁਬਾਰਾ ਕੀ ਫੇਰ ਸੋਚ ਰਹੇ ਆ ਵੀ ਹਾਂ ਸਾਨੂੰ ਲਵਾ ਲੈਣਾ ਚਾਹੀਦਾ ਹੈਗਾ, ਵੀ ਬਹੁਤ ਜ਼ਰੂਰੀ ਹੈਗਾ ਆ। 650 ਦੇ ਕਰੀਬ ਕਾਲਜਸ ਤੇ ਯੂਨੀਵਰਸਿਟੀਆਂ ਨੇ ਰਿਕੁਆਇਰ ਕੀਤੇ ਆ ਵੀ ਜਿਹੜੇ ਵੈਕਸੀਨੇਟਡ ਸਟੂਡੈਂਟਸ ਆ ਉਹ ਜਾਂ ਇੰਪਲਾਈਜ਼ ਆ ਉਹੀ ਆ ਸਕਦੇ ਹੈਗੇ ਆ। ਇਸੇ ਤਰ੍ਹਾਂ ਨਿਊ ਔਰਲੀਨਸ ਦੇ ਵਿੱਚ ਸਮਾਲ ਬਿਜ਼ਨੈਸਿਸ ਨੇ ਵੀ ਜਿਹੜਾ ਆ ਹਰ ਇੱਕ ਤੋਂ ਇਹੀ ਰਿਕੁਆਇਰ ਕੀਤਾ ਆ ਵੀ ਜਿਹੜਾ ਵੀ ਬਿਜ਼ਨਸ ਤੇ ਜਾਂਦਾ ਆ ਤੇ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਵੀ ਤੁਸੀਂ ਵੈਕਸੀਨ ਲਵਾਇਆ ਜਾਂ ਨਹੀਂ। ਜੀ, ਉੱਧਰ ਡਾਕਟਰ ਫਾਊਚੀ ਨੇ ਕਿਹਾ ਵੀ ਤੀਜੇ ਕੋਵਿਡ ਵੈਕਸੀਨ ਦਾ ਸ਼ਾਟ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਹੋਇਆ ਆ ਉਹ ਹਾਈ ਪ੍ਰਾਇਓਰਿਟੀ ਦੇ ਉੱਤੇ ਹੈਗਾ ਆ। WHO ਵਾਲੇ ਕਹਿੰਦੇ ਆ ਵੀ ਸਤੰਬਰ ਤਾਈਂ ਜਿਹੜਾ ਇਸ ਦੇ ਉੱਤੇ ਮੋਰੀਟੋਰੀਅਮ ਲਾਇਆ ਜਾਵੇ ਵੀ ਤੀਜਾ ਸ਼ਾਟ ਜਿਹੜਾ ਕਿਸੇ ਨੂੰ ਨਾ ਲਾਇਆ ਜਾਵੇ। ਪਰ ਅਮਰੀਕਾ ਦੇ ਵਿੱਚ ਜਿਹੜੇ ਇੱਥੋਂ ਦੇ ਜਿਹੜੇ ਮਾਹਰ ਨੇ ਉਹ ਸੋਚ ਰਹੇ ਆ ਵੀ ਤੀਜੇ ਸ਼ਾਟ ਦੇ ਵਿੱਚ ਦੇਰੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਉੱਧਰ ਆਪਾਂ ਕੱਲ੍ਹ ਵੀ ਜਿੱਦਾਂ ਜ਼ਿਕਰ ਕੀਤਾ ਸੀ, FDA ਦੇ ਮੋਹਰੇ ਫੁੱਲ ਅਪਰੂਵਲ ਦੇ ਲਈ ਫਾਈਜ਼ਰ ਦੀ ਜਿਹੜੀ ਵੈਕਸੀਨ ਆ ਉਹ ਸਤੰਬਰ ਦੇ ਵਿੱਚ ਪਹਿਲੇ ਦੂਜੇ ਹਫਤੇ ਦੇ ਵਿੱਚ ਜਿਹੜਾ ਉਸ ਦੇ ਉੱਤੇ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈਗਾ ਆ। ਸੋ ਇਹ ਰਾਈਟ ਨਾਓ ਦੌੜ ਜਿਹੜੀ ਆ ਇਸ ਟਾਈਮ ਚੱਲ ਰਹੀ ਹੈਗੀ ਆ। ਬਹੁਤ ਸਾਰੇ ਅਜਿਹੇ ਰਾਈਟ ਵਿੰਗ ਜਿੱਥੇ ਝੂਠ ਬੋਲ ਕੇ ਰਾਈਟ ਵਿੰਗ ਵਾਲਿਆਂ ਨੇ ਲੋਕਾਂ ਨੂੰ ਵੈਕਸੀਨ ਤੋਂ ਲਾਂਭੇ ਰੱਖਿਆ ਅਤੇ ਹੁਣ ਜਿਹੜੇ ਉਹ ਲੋਕ ਉੱਥੇ ਮਰ ਰਹੇ ਆ ਅਤੇ ਹੁਣ ਉੱਥੇ ਲੋਕਾਂ 'ਚ ਵੀ ਕਹਿੰਦੇ ਆ ਦੌੜ ਜਿਹੜੀ ਹੈਗੀ ਆ ਵੀ ਅਸੀਂ ਭਾਈ ਜਲਦੀ ਵੈਕਸੀਨ ਲਗਵਾਈਏ ਤਾਂ ਜੋ ਜਿਹੜਾ ਆ ਇਹ ਸੇਫ ਰਹਿ ਸਕਣ। ਹੋਣੀ ਸਹੀ ਦੇਰੀ ਨਾਲ ਹੀ ਸਹੀ ਚਾਹੇ, ਪਰ ਹੁਣ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਵੀ ਭਾਈ ਇਹ ਟੋਟਲੀ ਗਲਤ ਇਨਫੋਰਮੇਸ਼ਨ ਜਿਹੜੀ ਵੈਕਸੀਨਸ ਦੇ ਬਾਰੇ ਜਿਹੜੀ ਉਹ ਫੈਲਾਈ ਗਈ ਹੈਗੀ ਆ, ਤਾਂ ਜੋ ਲੋਕ ਵੈਕਸੀਨ ਲਗਵਾਉਣ ਅਤੇ ਆਪਣੇ ਆਪ ਨੂੰ ਆਪਣੇ ਨਜ਼ਦੀਕੀਆਂ ਨੂੰ
ਜਿਹੜੇ ਆ ਉਹ ਸੁਰੱਖਿਅਤ ਜਿਹੜਾ ਉਹ ਰੱਖ ਸਕਣ। ਇਸ ਟਾਈਮ ਭਰਮਾਰ ਕਹਿੰਦੇ ਆ ਵੀ ਹੋ ਰਹੀ ਆ ਨੌਜਵਾਨਾਂ ਦੀ, ਇਸ ਡੈਲਟਾ ਵੇਰੀਐਂਟ ਦਾ ਪ੍ਰਭਾਵ ਨੌਜਵਾਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਹੋ ਰਿਹਾ ਹੈਗਾ ਆ। ਜਿਨ੍ਹਾਂ ਨੇ ਵੈਕਸੀਨ ਜਿਹੜੀਆਂ ਉਹ ਨਹੀਂ ਲਗਵਾਈਆਂ, 93% ਤੋਂ ਵੱਧ ਜਿਹੜੇ ਅਨਵੈਕਸੀਨੇਟਡ ਲੋਕ ਹੈਗੇ ਆ ਉਹੀ ਬਿਮਾਰ ਹੋ ਕੇ ਇਸ ਟਾਈਮ ਜ਼ੇਰੇ ਇਲਾਜ ਜਿਹੜੇ ਹਸਪਤਾਲਾਂ 'ਚ ਦਾਖਲ ਹੋ ਰਹੇ ਨੇ। ਜੀ, ਅਗਲੀ ਖਬਰ ਜਿਹੜੇ ਬਿਜ਼ਨੈਸਿਸ ਆ ਉਹਨਾਂ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਦੇ EMPLOYE ਨੇ ਜਿਹੜੇ ਆ ਹੁਣ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਸੀ, ਪਰ ਹੁਣ ਵੱਡੀਆਂ ਜਿਹੜੀਆਂ ਕੰਪਨੀਆਂ ਉਹ ਕਹਿ ਰਹੀਆਂ ਆ ਵੀ ਨਹੀਂ, ਹਜੇ ਵੇਟ ਕਰੋ, ਘਰ ਤੋਂ ਹੀ ਕੰਮ ਕਰੋ। Amazon ਜਿਹੜੀ ਕੰਪਨੀ ਆ ਉਹਨਾਂ ਨੇ ਆਪਣੇ EMPLOYEES ਨੂੰ ਕਹਿ ਦਿੱਤਾ ਵੀ ਅਰਲੀ ਨੈਕਸਟ ਈਅਰ ਤੱਕ ਜਿਹੜਾ ਆ ਤੁਸੀਂ ਘਰ ਤੋਂ ਹੀ ਜਿਹੜਾ ਆ ਕੰਮ ਕਰੋ। ਇਸੇ ਤਰ੍ਹਾਂ ਜਿਹੜੀ ਗੂਗਲ ਆ ਉਹਨਾਂ ਨੇ ਵੀ ਪਿਛਲੇ ਵੀਕ ਅਨਾਊਂਸ ਕੀਤਾ ਹੈਗਾ ਆ ਵੀ ਰਿਟਰਨ ਡੇਟ ਸਤੰਬਰ 15 ਸੀ, ਹੁਣ ਉਹਨੂੰ ਜਿਹੜੀ ਐਕਸਟੈਂਡ ਕਰਕੇ ਅਕਤੂਬਰ 18 ਕਰ ਦਿੱਤਾ ਆ। ਜਿਹੜੀ ਰਾਈਡ ਹੇਲਿੰਗ ਦੀ ਕੰਪਨੀ ਹੈਗੀ ਊਬਰ, ਰਾਈਡ ਸ਼ੇਅਰ ਵਾਲੀ, ਉਹਨੇ ਵੀ ਇਹ ਕਿਹਾ ਵੀ 25 ਅਕਤੂਬਰ ਤੱਕ ਘਰਾਂ ਤੋਂ ਹੀ ਜਿਹੜਾ ਕੰਮ EMPLOYEES ਕਰਨਗੇ। ਮਾਈਕਰੋਸਾਫਟ ਜਿਹੜੀ ਹੈੱਡਕੁਆਟਰਸ ਸਿਆਟਲ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਪੂਰਾ ਓਪਨ ਕਰਨ ਜਾ ਰਹੇ ਹੈਗੇ ਆ, ਪਰ ਹੁਣ ਕਿਉਂਕਿ ਨਵੀਂ ਵੇਵ ਆਈ ਆ ਉਹਦੇ ਕਰਕੇ ਉਹਨਾਂ ਨੇ ਵੀ ਅਕਤੂਬਰ 4 ਤੱਕ EMPLOYEES ਨੂੰ ਕਹਿ ਦਿੱਤਾ ਵੀ ਆਪਣਾ ਘਰਾਂ ਤੋਂ ਹੀ ਕੰਮ ਕਰੋ, ਉਸ ਤੋਂ ਬਾਅਦ ਜਿਹੜਾ ਹੈ ਫਿਰ ਕੰਮ ਤੁਸੀਂ ਆਫਿਸ 'ਤੇ ਆ ਕੇ ਕੰਮ ਕਰ ਸਕਦੇ ਹੋ। ਜੀ, ਅੱਜ ਰਾਸ਼ਟਰਪਤੀ ਬਾਈਡਨ ਨੇ ਉਸ ਬਿੱਲ ਦੇ ਉੱਤੇ ਸਾਈਨ ਕੀਤੇ ਜਿਸ ਦੇ ਵਿੱਚ ਜਿਹੜੇ ਕੈਪੀਟਲ ਦੇ ਪੁਲਿਸ ਆਫਿਸਰ ਜਿਨ੍ਹਾਂ ਨੇ ਜਦੋਂ ਉੱਥੇ ਹਿੰਸਾ ਹੋਈ ਸੀ ਉਸ ਦੇ ਵਿੱਚ ਮੂਹਰੇ ਆ ਕੇ ਰਿਸਪੌਂਡ ਕੀਤਾ ਸੀ, ਉਹਨਾਂ ਨੂੰ ਕਾਂਗਰੈਸ਼ਨਲ ਮੈਡਲ ਜਿਹੜਾ ਉਹ ਅਵਾਰਡ ਕੀਤਾ ਜਾਵੇਗਾ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਅੱਜ ਇਸ ਬਿੱਲ ਦੇ ਉੱਤੇ ਸਾਈਨ ਜਿਹੜੇ ਉਹ ਕਰ ਦਿੱਤੇ ਅਤੇ ਉਹਨਾਂ ਨੇ ਧੰਨਵਾਦ ਜਿਹੜਾ ਉਹ ਕੀਤਾ ਉਹਨਾਂ ਸਾਰੇ ਪੁਲਿਸ ਅਫਸਰਾਂ ਦਾ ਜਿਨ੍ਹਾਂ ਨੇ ਜਾਨ ਦੀ ਬਾਜੀ ਲਾ ਕੇ ਟਰੰਪ ਹੋਣਾ ਦੁਆਰਾ ਭੜਕਾਏ ਗਏ ਉਹਨਾਂ ਲੋਕਾਂ ਨੂੰ ਜਿਹੜਾ ਉਹ ਰੋਕਣ ਦੇ ਵਿੱਚ ਕਹਿੰਦੇ ਆ ਵੀ ਜਿੱਥੇ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ, ਜਿਨ੍ਹਾਂ ਵਿੱਚ ਇੱਕ ਪੁਲਿਸ ਅਫਸਰ ਦੀ ਮੌਤ ਵੀ ਹੋਈ ਅਤੇ ਬਾਅਦ ਦੇ ਵਿੱਚ ਕਈਆਂ ਨੇ ਜਿਹੜਾ ਉਹ ਕਹਿੰਦੇ ਆ ਵੀ ਸੁਸਾਈਡ ਵੀ ਜਿਹੜਾ ਉਹ ਕਰ ਲਿਆ ਸੀਗਾ। ਜੀ, ਅਗਲੀ ਖਬਰ ਨਵੀਂ ਦਿੱਲੀ ਤੋਂ ਆ ਰਹੀ। ਇੰਡੀਆ ਤੋਂ ਪਿਛਲੇ ਦਿਨਾਂ 'ਚ ਆਪਾਂ ਦੱਸਿਆ ਸੀ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਇੱਕ 9 ਸਾਲਾਂ ਦੀ ਬੱਚੀ ਨੂੰ ਉਹਦੇ ਨਾਲ ਰੇਪ ਕੀਤਾ ਗਿਆ, ਉਹ ਤੋਂ ਬਾਅਦ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ। ਅਤੇ ਪਿਛਲੇ 5 ਦਿਨਾਂ ਤੋਂ ਦਿੱਲੀ ਦੇ ਵਿੱਚ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ ਵੀ ਜਿਹੜੇ ਕਲਪਰੇਟਸ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ। 10 ਲੱਖ ਰੁਪਈਏ ਦਾ ਇਨਾਮ ਵੀ ਜਿਹੜਾ ਰੱਖਿਆ ਗਿਆ ਆ। ਕੇਜਰੀਵਾਲ ਜਿਹੜੇ ਉੱਥੇ ਦੇ ਚੀਫ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਟੌਪ ਲਾਇਰਸ ਜਿਹੜੇ ਆ ਉਹ ਹਾਇਰ ਕੀਤੇ ਹੈਗੇ ਆ ਤਾਂ ਕਿ ਲੱਭ ਸਕੀਏ ਵੀ ਕਿਹਨਾਂ ਨੇ ਇਸ ਬੱਚੀ ਦਾ ਰੇਪ ਕੀਤਾ ਅਤੇ ਉਹ ਤੋਂ ਬਾਅਦ ਜਿਹੜਾ ਆ ਉਸ ਨੂੰ ਮਾਰ ਦਿੱਤਾ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਦਲਿਤਸ ਆ ਜਿਹੜਿਆਂ ਦੀ ਪਾਪੂਲੇਸ਼ਨ 201 ਮਿਲੀਅਨ ਹੈਗੀ ਆ, ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਧੱਕੇ ਦੇ ਨਾਲ ਅਪਰੈਸ ਕਰਕੇ ਰੱਖਿਆ ਜਾਂਦਾ ਹੈਗਾ। ਜੀ, ਅਤੇ ਨਾਲ ਹੀ ਦੱਸ ਜਾਈਏ ਦਿੱਲੀ ਦੇ ਹੀ ਬਾਰਡਰਾਂ ਦੇ ਉੱਤੇ ਅਜੇ ਵੀ ਜਿਹੜਾ ਫਾਰਮਰ ਪ੍ਰੋਟੈਸਟ ਆ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਕਈ ਮਹੀਨੇ ਜਿਹੜੇ ਆ ਇਸ ਨੂੰ ਹੋ ਚੁੱਕੇ ਨੇ, ਸਾਲ ਜਿਹੜਾ ਉਹ ਤਕਰੀਬਨ ਇਹ ਹੋਣ ਵਾਲਾ ਹੈਗਾ ਆ ਅਤੇ ਜਿਹੜੇ ਫਾਰਮਰਸ ਆ ਅਜੇ ਵੀ ਆਪਣੀਆਂ ਉਹਨਾਂ ਮੰਗਾਂ ਦੇ ਉੱਤੇ ਹੈਗੇ ਨੇ। ਸੋ ਇਹ ਆਪਾਂ ਜ਼ਰੂਰ ਯਾਦ ਦਿਵਾਉਂਦੇ ਰਹੀਏ ਵੀ ਅਜੇ ਵੀ ਜਿਹੜੇ ਫਾਰਮਰ ਆ ਉਹ ਲੱਗੇ ਹੋਏ ਨੇ ਆਪਣੇ ਜਿਹੜੇ ਫਾਰਮ ਬਿਲਸ ਆ ਉਹਨਾਂ ਨੂੰ ਵਾਪਸ ਆ ਉਹ ਕਰਾਉਣ ਦੇ ਲਈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ VTA ਦੇ ਸ਼ੂਟਿੰਗ ਦੇ ਵਿਟਨੈਸ ਆ, ਉਹਨਾਂ ਨੇ ਆਪਣਾ ਹੁਣ ਸਾਰਾ ਗੁੱਸਾ ਜਿਹੜੀ ਉੱਥੋਂ ਦੀ ਮੈਨੇਜਮੈਂਟ ਦੇ ਉੱਤੇ ਜਿਹੜਾ ਉਹ ਝਾੜ ਰਹੇ ਨੇ। ਕਹਿੰਦੇ ਆ ਵੀ ਡਿਜ਼ਾਸਟਰ ਦੇ ਲਈ ਇਹਨਾਂ ਨੇ ਪੂਰਾ ਪ੍ਰੋਗਰਾਮ ਇੱਕ ਹਿਸਾਬ ਦੇ ਨਾਲ ਸਟੇਜ ਜਿਹੜੀ ਉਹ ਸੈੱਟ ਕੀਤੀ ਹੋਈ ਸੀ। ਬਹੁਤ ਹੀ ਕਹਿੰਦੇ ਵੀ ਜ਼ਿਆਦਾ ਟੌਕਸਿਕ ਵਰਕ ਕਲਚਰ ਸੀਗਾ VTA ਦੇ ਵਿੱਚ ਅਤੇ ਇਹ ਜਿਹੜੇ EMPLOYEE ਆ ਉਹ ਹੁਣ ਆ ਕੇ ਜਿਹੜਾ ਉਹ ਸਾਹਮਣੇ ਆ ਰਿਹਾ ਵੀ ਮੈਨੇਜਮੈਂਟ ਨੇ ਕਈ ਚਿਰ ਤੱਕ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਇਗਨੋਰ ਕਰੀ ਰੱਖਿਆ, ਜਿਸ ਕਰਕੇ ਉਸ ਅੱਤਵਾਦੀ ਨੇ ਉਸ ਦਿਨ ਜਿਹੜੇ ਆ ਅੰਨ੍ਹੇਵਾਹ ਗੋਲੀਆਂ ਚਲਾ ਕੇ ਬਹੁਤ ਸਾਰੇ ਜਿਹੜੇ ਨਿਰਦੋਸ਼ ਲੋਕਾਂ ਨੂੰ ਜਿਹੜਾ ਆ ਉਹ ਮਾਰ ਮੁਕਾਇਆ ਸੀਗਾ। ਸੋ VTA ਦੇ ਜਿਹੜੇ EMPLOYEE ਆ ਉਹ ਹੁਣ ਲੈਟਰ ਜਿਹੜੇ ਆ ਉਹ ਲਿਖ ਕੇ ਅਤੇ ਉਹ ਸਾਹਮਣੇ ਜਿਹੜਾ ਉਹ ਆ ਰਹੇ ਹੈਗੇ ਨੇ। ਸੋ 3 ਹਫ਼ਤਿਆਂ ਬਾਅਦ ਜਿਹੜੇ ਆ ਕੁਛ ਲੋਕ ਆ ਉਹ ਆ ਰਹੇ ਆ। ਸੋ ਇਹਨਾਂ ਦਾ ਜੀਵਨ ਪੂਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਆ ਉਹ ਹੋਇਆ ਆ, ਟਰਾਮਾ ਦੇ ਵਿੱਚ ਹੋਣਗੇ ਕਈ ਲੋਕ, ਪਤਾ ਨਹੀਂ ਕੰਮ 'ਤੇ ਵਾਪਸ ਜਾ ਸਕਣਗੇ ਨਹੀਂ ਜਾ ਸਕਣਗੇ, ਕੀ ਕੁਛ ਜਿਹੜਾ ਉਹ ਹੋਊਗਾ ਇਹ ਦੇਖਣਾ ਹੋਊਗਾ। ਪਰ VTA ਦੀ ਜਿਹੜੀ ਪੋਲਿਸੀ ਹੈਗੀ ਆ ਹੈਲਥੀ ਵਰਕ ਪਲੇਸ ਨੂੰ ਮੇਨਟੇਨ ਕਰਕੇ ਰੱਖਣ ਦੀ, ਕਹਿੰਦੇ ਆ ਵੀ ਉਸ ਦੇ ਵਿੱਚ ਉਹ ਪੂਰੀ ਤਰ੍ਹਾਂ ਜਿਹੜੇ ਉਹ ਨਾਕਾਮ ਹੋਏ ਆ।
ਬਰਟੋਲੈਟ ਮੋਰਗਨ ਹਿੱਲ ਦਾ ਜਿਹੜਾ ਉਹ ਰਹਿਣ ਵਾਲਾ, ਜਿਹੜਾ VTA ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ, ਉਹਨੇ ਘੱਟੋ ਘੱਟ 5 ਮੈਨੇਜਰਸ ਦਾ ਇਸ ਦੇ ਵਿੱਚ ਨਾਮ ਜਿਹੜਾ ਉਹ ਲਾਇਆ, ਉਹਨਾਂ 'ਤੇ ਦੋਸ਼ ਲਾਏ ਆ ਵੀ ਕਹਿੰਦੇ ਆ ਵੀ ਇਹ ਇਨਕੰਪੀਟੈਂਟ ਆ, ਕੰਮ ਕਰਨ ਦੇ ਇਹ ਕਾਬਲ ਨਹੀਂ ਆ, ਅਤੇ ਇਹ ਵਰਕ ਪਲੇਸ ਦੇ ਉੱਤੇ ਜਿਹੜੀਆਂ ਵਰਕ ਕੰਡੀਸ਼ਨਸ ਆ ਉਹਨਾਂ ਨੂੰ ਟੌਕਸਿਕ ਹੋਣ ਤੋਂ ਜਿਹੜਾ ਉਹ ਨਹੀਂ ਜਿਹੜਾ ਉਹ ਸੁਲਝਾ ਸਕੇ, ਉਹ ਉੱਦਾਂ ਹੀ ਜਿਹੜੀਆਂ ਉਹ ਰਹੀਆਂ। ਚੇਨ ਆਫ ਕਮਾਂਡ ਜਿਹੜੀ ਆ ਕਹਿੰਦੇ ਉਹਨਾਂ ਨੇ ਵੀ ਚੱਜ ਦੇ ਨਾਲ ਕੰਮ ਜਿਹੜੀ ਉਹ ਨਹੀਂ ਕੀਤਾ, ਅਤੇ ਉਸ ਕੈਸਿਡੀ ਨੇ ਜਿਹੜਾ ਬਾਅਦ ਦੇ ਵਿੱਚ ਉੱਥੇ ਗੋਲੀਆਂ ਮਾਰ ਕੇ 9 ਜਾਣਿਆਂ ਦੀ ਜਿਹੜੀ ਉਹ ਜਾਨ ਲੈ ਲਈ ਸੀਗੀ। ਸੋ ਕਿਹਾ ਜਾ ਰਿਹਾ ਸੀਗਾ ਵੀ ਵੀ ਜਿਹੜਾ ਇਹ ਪਿਛਲੇ ਮਹੀਨੇ ਦੇ ਅਖੀਰ 'ਚ ਜਾਂ ਇਸ ਮਹੀਨੇ ਦੇ ਵਿੱਚ ਜਿਹੜੀ ਲਾਈਟ ਰੇਲ ਸਰਵਿਸ ਆ ਉਹ ਦੁਬਾਰਾ VTA ਦੀ ਚਾਲੂ ਹੋ ਸਕਦੀ ਆ, ਪਰ ਲੱਗਦਾ ਆ ਵੀ ਜਿਹੜੇ ਲੋਕ ਉਸ ਅੱਤਵਾਦੀ ਨੇ ਮਾਰ ਦਿੱਤੇ ਉਹਨਾਂ ਦੀ ਰਿਪਲੇਸਮੈਂਟ ਲੱਭਣੀ ਵੀ ਜਿਹੜੀ ਉਹ ਬਹੁਤੀ ਜਿਹੜੀ ਉਹ ਸੌਖੀ ਇਸ ਟਾਈਮ ਨਹੀਂ ਹੈਗੀ। ਸੋ ਨਜ਼ਲਾ ਜਿਹੜਾ ਕਾਫੀ ਜ਼ਿਆਦਾ ਗੁੱਸਾ ਜਿਹੜਾ ਲੋਕਾਂ ਦਾ, ਉੱਥੋਂ ਦੇ ਇੰਪਲੋਈਜ਼ ਦਾ ਵੀ ਜਿਹੜਾ ਆ ਉੱਥੋਂ ਦੀ ਮੈਨੇਜਮੈਂਟ ਦੇ ਉੱਤੇ ਹੁਣ ਸਾਹਮਣੇ ਆ ਰਿਹਾ ਹੈਗਾ ਆ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੈ, ਅਤੇ ਜੇ ਸਟਾਕ ਮਾਰਕੀਟ ਦੀ ਅਪਡੇਟ ਕਰਦੇ ਜਾਈਏ ਜੀ, ਅੱਜ ਸਟਾਕ ਮਾਰਕੀਟ ਦੇ ਵਿੱਚ ਰੋਜ਼ਾਨਾ ਉਤਾਰ ਚੜਾਵ ਜਿਹੜਾ ਉਹ ਦੇਖਿਆ ਜਾ ਰਿਹਾ। ਕੱਲ੍ਹ ਡਿੱਗਿਆ ਸੀ ਅਤੇ ਅੱਜ ਦੁਬਾਰਾ ਜਿਹੜਾ ਉਹ ਉੱਤੇ ਨੂੰ ਆਇਆ। 271 ਪੁਆਇੰਟ ਮਾਰਕੀਟ ਅੱਜ ਉੱਤੇ ਗਈ ਆ। 35,064 ਦੇ ਉੱਤੇ ਇਹ ਮਾਰਕੀਟ ਬੰਦ ਹੋਈ ਆ। ਨੈਸਡੈਕ ਦੇ ਵਿੱਚ 115 ਪੁਆਇੰਟ ਵਧੇ, 14,895 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 26 ਪੁਆਇੰਟ ਵਧੇ, 4429 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ ਦੇ ਵਿੱਚ ਵਾਧਾ ਹੋਇਆ, 1.22% ਦੇ ਉੱਤੇ ਬੰਦ ਹੋਈ। ਸੋਨੇ ਦਾ ਭਾਅ $1,804 ਪ੍ਰਤੀ ਆਊਂਸ ਰਿਹਾ, ਅਤੇ ਬਿਟਕੋਇਨ 40,240 ਦੇ ਉੱਤੇ ਰਹੀ। ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 10 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਾਹਿਤ ਤੇ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।